ਮੈਂ ਤੁਹਾਡੀ ਇੱਕ ਵੀਡੀਓ ਵੇਖੀ ਸੀ ਤੁਹਾਡੀ ਯੂਨੀਵਰਸਿਟੀ ਦਾ, ਇੱਕ ਤੁਹਾਡੇ ਨਾਲ ਹੋਇਆ ਸੀ ਵਾਕਿਆ। ਉਹਦੇ ਤੇ ਮੈਂ ਕਮੈਂਟਸ ਵਗੈਰਾ ਪੜ੍ਹਦਾ ਪਿਆ ਸੀ। ਉਹ ਤੇ ਤੁਹਾਨੂੰ ਆਵਾਮ ਦਾ ਪਿਆਰ ਬਹੁਤ ਮਿਲਿਆ ਸੀ। ਉਹ ਅਸਲ ਵਿੱਚ ਗੱਲ ਕੀ ਸੀ? ਉਹ ਤੇ ਮਤਲਬ ਮੈਂ ਆਪਣੀ ਲਾਈਫ ਦਾ ਪਹਿਲਾ ਗਾਣਾ, ਉਹ ਗਾਣੇ ਦਾ ਨਾਮ ਸੀਗਾ ਹਸੀਨਾ। ਅੱਛਾ, ਉਹ ਗਾਣਾ ਮੈਂ ਲਿਖਿਆ ਤੇ ਯੂਨੀਵਰਸਿਟੀ ਦੇ ਵਿੱਚ ਨਾ ਮੁੰਡੇ ਸੀਗੇ ਕੋਈ, ਉਹਨਾਂ ਚੋਂ ਇੱਕ ਮੁੰਡਾ, ਉਹਨੂੰ ਪਤਾ ਚੱਲਿਆ ਕਿ ਸਟਾਰ ਸ਼ਾਰ ਰੈਪਰ ਹੈ ਤੇ ਇਹਨੇ ਗਾਣਾ ਲਿਖਿਆ ਤੇ ਇਹਨੂੰ ਵੀਡੀਓ ਬਣਾਉਣ ਵਾਸਤੇ ਬੰਦਾ ਚਾਹੀਦਾ। ਤੇ ਉਹ ਮੁੰਡਾ ਮੇਰੇ ਕੋਲ ਆ ਗਿਆ, ਕਹਿੰਦਾ स्टार शाह इदा भाई आप यूनिवर्सिटी में भी आपको परफॉर्म करते देखा है और आप एक अच्छे आर्टिस्ट भी हैं, तो ब्रो आपकी जो गाने की वीडियो है ना हसीना की, वो मैं बनाऊंगा। अच्छा, मैं कहा ठीक है भाई तू बना दे। मैं कहा यार मेरे को पैसे नहीं है इन्ने, अच्छा, इन्ने नहीं है मेरे को, मैंने पता है कि इनके पैसे बहुत लग जाएंगे, मेरे को इन्ने नहीं है। कहना नहीं नहीं ब्रो कोई बात नहीं, पैसों की कोई बात नहीं यार, आप काबिल हो तो आप, मैं करता हूँ सब पूरा। लो जी इदा पहले तो कहना सी पैसे नहीं लेने, अच्छा। फिर मैनू मैं क्या अच्छा यार हमने वीडियो शूट करना था यार, कब करना है? हाँ अब भाई संडे को करते हैं। संडे आए ना, मैं संडे को फ़ोन करना, मैं वीडियो शूट कब करनी यार, आज तो मैं बिजी हूँ यार, थर्सडे को करेंगे। मैं कहा ठीक है। वो मैं जुमेरात ਨੂੰ ਕਾਲ ਕਰਨੀ ਤੇ ਉਹਨੇ ਕਹਿਣਾ ਯਾਰ ਮੈਂ ਕਿਤੇ ਇੱਥੇ ਆਇਆ ਹੋਇਆ ਤੇ ਆਪਾਂ ਮੰਗਲ ਨੂੰ ਕਰਦੇ ਕਰਦੇ ਇਦਾਂ ਉਹਨੇ ਲਾਰੇ ਲਾਉਂਦੇ ਨਾ। मैं कहा यार मैंने गल दस गल की। कहते नहीं नहीं ब्रो बात कोई नहीं, चलो हम काम करेंगे मिल के, ये वो इतना। मैं उन्हें एक दिन कहता, मैं यार भाई मैंने पता वा तू क्यों डिले कर रहे हैं, तू क्या फ्री काम करना है, फ्री तो नहीं कर सकता, कोई पैसे ले ला भाई। कहते नहीं नहीं ब्रो ऐसी बात नहीं, पैसे ठीक है आप बैग। फिर एक दिन कहना अच्छा ठीक है आप ना शूट करते हैं, मैं ना फॉर्म बुक कराना, मैं मॉडल बुक कराना, तो इदा इदा करके शाह साहब ਤੁਸੀਂ ਇੱਦਾਂ ਕਰੋ, ਤੁਸੀਂ ਇੰਨੇ ਪੈਸੇ ਨਾ ਮੈਨੂੰ ਦੇ ਦਿਓ, ਮੈਨੂੰ ਨਹੀਂ ਚਾਹੀਦੇ। ਅੱਛਾ, ਕਹਿੰਦਾ ਮਾਡਲ ਨੂੰ ਦੇਣੇ ਆ, ਮੇਕਅਪ ਆਰਟਿਸਟ ਨੂੰ ਦੇਣੇ ਆ, ਲੋਕੇਸ਼ਨ ਨੂੰ ਦੇਣੇ, ਗੱਡੀ ਵਾਲੇ ਨੂੰ ਪੈਸੇ ਦੇਣੇ। मैं कहा मैं तेन किया ना, कहते नहीं नहीं ब्रो मुझे नहीं चाहिए, तो अपना भाई है मेरे लिए, तो ऑनरेबल है, तो लोगों को पैसे देने हैं, मुझे नहीं चाहिए। पर एक दिन डिसाइड होया, मैं जी उन्हें इन्ने पैसे, मैं अपने अब्बू फोन किया, मैं अब्बू जी इन्ने पैसे भेज दो। अब्बू ने पैसे भेजे, मैं उन्होंने देते। ਅਸੀਂ ਸ਼ੂਟ ਕਰਨ ਚਲੇ ਗਏ ਬੇਦੀਆਂ ਰੋਡ ਦੇ ਉੱਪਰ, ਕੋਈ ਫਾਰਮ ਸੀਗਾ ਉੱਥੇ, ਸ਼ੂਟ ਕੀਤਾ, ਸਭ ਕੁਝ ਕੀਤਾ, ਸ਼ੂਟ ਕਰਕੇ ਘਰ ਆ ਗਏ ਤੇ ਹੁਣ ਮੈਂ ਉਹਨੂੰ ਰੋਜ਼ ਫੋਨ ਕਰ ਰਿਹਾ, ਵੀਡੀਓ ਦੇ ਦਿਓ ਬਾਈ। ਉਹ ਇਦਾਂ ਕਰਦੇ ਕੋਈ ਸਾਲ ਲਗਾਤਾ ਉਹਨੇ, ਵੀਡੀਓ ਨਹੀਂ ਦੇ ਰਿਹਾ ਪੂਰਾ ਸਾਲ ਹੀ। ਹਾਂ ਕੋਈ ਸਾਲ ਕਮੋ ਬੇਸ਼ ਕਹਿ ਲਓ, ਕੋਈ ਇੰਨਾ ਕੁ ਟਾਈਮ ਲੰਘ ਗਿਆ ਹੈਗਾ। ਜਾਰੀ ਕਿ ਤੁਸੀਂ, ਤੁਹਾਡਾ ਜ਼ਿੰਦਗੀ ਦਾ ਪਹਿਲਾ ਵੀਡੀਓ ਹੈ, ਹਾਂਜੀ, ਤੁਹਾਡੇ ਇਮੋਸ਼ਨਸ ਜੁੜੇ ਨੇ, ਜਜ਼ਬਾਤ ਜੁੜੇ ਨੇ, ਔਰ ਤੁਸੀਂ ਖਾਬ ਦੇਖਣੇ ਸ਼ੁਰੂ ਕਰਦੇ ਕਿ ਯਾਰ ਹੁਣ ਮੇਰਾ ਗਾਣਾ ਆਏਗਾ ਤੇ ਹੁਣ ਮੈਂ ਲੋਕੀ ਮੇਰਾ ਗਾਣਾ ਦੇਖਣਗੇ, ਮੈਂ ਪਰਫਾਰਮ ਕਰਾਂਗਾ, ਮੈਂ ਆਰਟਿਸਟ ਬਣ ਜਾਵਾਂਗਾ। ਹੌਲੀ ਹਰ ਬੰਦਾ ਨਵਾਂ ਇਹੀ ਸੋਚਦਾ। ਹਾਂਜੀ। ਉਹ ਜਦੋਂ ਸਾਲ ਤੱਕ ਉਹਨੇ ਮੈਨੂੰ ਵੀਡੀਓ ਲਾਣੇ ਦਿੱਤੀ ਸੀ, ਮੈਂ ਫਿਰ ਉਹਨੂੰ ਗਾਲਾਂ ਗੋਲਾ ਕੱਢੀਆਂ, ਮੈਂ ਤੂੰ ਢੱਕ ਲੈ ਵੀਡੀਓ, ਮੈਨੂੰ ਨਹੀਂ ਚਾਹੀਦੀ, ਲੈ ਲੈ ਵੀਡੀਓ। ਮੈਂ ਕਿਹਾ ਕੁਛ ਨਹੀਂ ਚਾਹੀਦਾ ਤੇਰੇ ਕੋਲ, ਮੈਂ ਕਿਹਾ ਬਸ ਤੂੰ ਮੈਨੂੰ ਯੂਨੀਵਰਸਿਟੀ 'ਚ ਨਜ਼ਰ ਨਾ ਆਏ, ਕਿਉਂਕਿ ਪੈਸਾ ਮੈਟਰ ਨਹੀਂ ਕਰਦਾ। ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੇ ਡ੍ਰੀਮਸ, ਤੁਹਾਡੇ ਖਾਬ, ਤੁਹਾਡੇ ਜਜ਼ਬਾਤ ਮੈਟਰ ਕਰਦੇ। ਉਹਨੇ ਮੇਰੇ ਜਜ਼ਬਾਤ ਤੋੜੇ, ਖਾਬ ਤੋੜੇ। ਬਹਰਹਾਲ ਉਹ ਸਾਡਾ ਖਤਮ ਹੋ ਗਿਆ ਸੀਨ, ਵੀਡੀਓ ਵੀ ਨਾ ਲੱਭੀ, ਕੰਮ ਹੀ ਨਾ ਹੋਇਆ, ਕੁਛ ਵੀ। ਕੁਛ ਟਾਈਮ ਲੱਗਿਆ, ਮੇਰਾ ਦੋਸਤ ਹੈ ਰਾਣਾ, ਰਾਣਾ ਮੈਨੂੰ ਕਹਿੰਦਾ ਯਾਰ, ਉਹ ਮੇਰੀ ਜਾਨ ਹੈ ਰਾਣਾ ਸ਼ਹਜ਼ਾਦ, ਮੈਨੂੰ ਕਹਿੰਦਾ ਯਾਰ ਉਸਤਾਦ। ਮੈਂ ਕਿਹਾ ਹਾਂ। ਕਹਿੰਦਾ ਯਾਰ ਸ਼ਾਹ ਛੱਡ ਯਾਰ, ਸੁਲਾ ਕਰ ਯਾਰ ਮਿੱਟੀ ਪਾ। ਮੈਂ ਕਿਹਾ ਰਾਣੇ ਤੈਨੂੰ ਪਤਾ ਯਾਰ ਉਹਨੇ ਆਪਣੇ ਨਾਲ ਗਲਤ ਕੀਤਾ। ਕਹਿੰਦਾ ਨਹੀਂ ਖੈਰ ਕੁਛ ਨਹੀਂ ਹੁੰਦਾ, ਬੇਲੀ ਆਪਣਾ। ਪਰ ਰਾਣੇ ਨੇ ਵਿੱਚ ਪੈ ਕੇ ਸਾਡੀ ਸੁਲਾ ਕਰਾ ਹੋ ਗਈ। ਹੁਣ ਅਸੀਂ ਮਿਲਣਾ ਸ਼ੁਰੂ ਕਰਤੇ। ਫਿਰ ਯੂਨੀਵਰਸਿਟੀ ਇਵੈਂਟਸ ਆ ਰਹੇ ਨੇ, ਮੈਂ ਪਰਫਾਰਮ ਕਰ ਰਿਹਾ, ਇੱਦਾਂ ਚੀਜ਼ਾਂ ਚੱਲ ਰਹੀਆਂ, ਚੀਜ਼ਾਂ ਸਮੂਥ ਹੋ ਗਈਆਂ ਜੀ। ਜਿੱਦਾਂ ਚੀਜ਼ਾਂ ਸਮੂਥ ਹੋਈਆਂ ਤੇ ਨਾ ਫਿਰ ਇੱਕ ਦਿਨ ਨਾ ਉਹੀ ਮੁੰਡਾ ਕਹਿੰਦਾ ਸਟਾਰ ਸ਼ਾਹ ਯਾਰ ਆਪਾਂ ਵੀਡੀਓ ਨਾ ਬਣਾਈਏ। ਨਾ ਕਿਹੜੀ ਵੀਡੀਓ? ਕਹਿੰਦਾ ਉਹੀ ਹਸੀਨਾ ਗਾਣੇ ਦੀ। ਮੈਂ ਕਿਹਾ ਤੂੰ ਪਹਿਲੇ ਮੇਰੇ ਨਾਲ ਯਕੀਨ ਲਾਈਆਂ ਨਾ ਕਿ ਤੂੰ ਗਲਤ ਕੀਤਾ ਪਹਿਲੇ ਵੀ। ਨਹੀਂ ਕਹਿੰਦਾ ਹੁਣ ਨਹੀਂ ਕਰਦਾ ਇੱਦਾਂ ਤਾਂ। ਬਹਰਹਾਲ ਅਜੇ ਦਿਨ ਫਿਰ ਸ਼ੂਟ ਕੀਤਾ, ਸ਼ੂਟ ਕਰਕੇ ਨਾ ਮੈਂ ਘਰ ਆ ਰਿਹਾ ਸਾਂ। ਘਰ ਮੀਨ ਕਿ ਮੈਂ ਹੋਸਟਲ 'ਚ ਰਹਿੰਦਾ ਸੀ ਯੂਨੀਵਰਸਿਟੀ ਦੇ, ਅਤੇ ਮੈਂ ਵਾਪਸ ਹੋਸਟਲ ਆ ਰਿਹਾ ਸੀ ਅਤੇ ਮੈਂ ਹੋਸਟਲ ਦੇ ਬਿਲਕੁਲ ਨਜ਼ਦੀਕ ਆ, ਅਤੇ ਮੈਨੂੰ ਫੋਨ ਖੜ ਗਿਆ ਅਤੇ ਮੈਂ ਚੁੱਕਿਆ। ਮੈਂ ਕਿਹਾ ਹਾਂ ਡੀਜੇ, ਉਹਨੂੰ ਡੀਜੇ ਕਹਿਣਾ। मैं कहा हाँ डीजे, वो किधर है ब्रो? मैं क्या ब्रो मैं तो घर जा रहा हूँ। कहता अच्छा चल ठीक है, ये बता फिर शूट कब करने जाना है? जो उन्हें है ना कहना, मैं गड्डी साइड ते लाती, मैं बाइक साइड ते लाती। मैं क्या मतलब तेरा शूट कब करने जाना है? अभी तुम शूट करके मैं अभी हॉस्टल जा रहा हूँ, रास्ते में हूँ, तो कह रहा है शूट कब करना है? और कहता है यार शाह असल में हुआ ये है कि यार जो है ना, जो हम शूट करके आए ना आज, वो सारा डाटा ना मुझसे डिलीट हो गया है।
ਜਦੋਂ ਉਹਨੇ ਕਿਹਾ ਨਾ ਕਿ ਡਾਟਾ ਡਿਲੀਟ ਹੋ ਗਿਆ, ਤੁਸੀਂ ਯਕੀਨ ਜਾਣੋ ਕਿ ਮੈਂ ਨਾ ਮੈਨੂੰ ਪਤਾ ਕਿ ਮੈਂ ਸਟਰੋਂਗ ਹਾਂ। ਜਦੋਂ ਉਹਨੇ ਕਿਹਾ ਨਾ ਕਿ ਸਾਰਾ ਡਾਟਾ ਡਿਲੀਟ ਹੋ ਗਿਆ, ਵੀਡੀਓ ਸਾਰੀ ਡਿਲੀਟ ਹੋ ਗਈ ਹੈ, ਬਾਈ ਗੋਡ ਉਹਦੀ ਇਸ ਜੁਮਲੇ ਤੋਂ ਬਾਅਦ ਮੈਂ ਡਿੱਗ ਗਿਆ ਹਾਂ। ਅੱਛਾ। ਹਾਂ, ਮੈਂ ਬੇਹੋਸ਼ ਹੋ ਗਿਆ। ਉਹਦੀ ਰੀਜ਼ਨ ਇਹ ਸੀ ਕਿ ਮੇਰੇ ख्वाब, ਮੇਰਾ ਜ਼ਿੰਦਗੀ ਦਾ ਪਹਿਲਾ ਗਾਣਾ, ਮੇਰੇ ਬਾਪ ਦੇ ਪੈਸੇ, ਮੇਰੇ ਇਮੋਸ਼ਨਸ, ਮੇਰਾ ਐਜ਼ ਏ ਆਰਟਿਸਟ ਇੱਕ ख्वाब ਕਿ ਯਾਰ ਮੇਰਾ ਪਹਿਲਾ ਗਾਣਾ ਆ ਰਿਹਾ ਹੈ, ਮੈਂ ਸਭ ਨੂੰ ਦੱਸ ਰਿਹਾ, ਸਭ ਨੂੰ ਪਤਾ ਹੈ ਮੇਰਾ ਗਾਣਾ ਆ ਰਿਹਾ, ਮੇਰਾ ਗਾਣਾ ਆ ਰਿਹਾ। ਉਹ ਮੈਨੂੰ ਨਹੀਂ ਪਤਾ ਕਿ ਮਤਲਬ ਮੈਂ ਕਿਸ ਟਾਈਮ ਹੋਸ਼ ਆਈ, ਮੈਂ ਇਕੱਲਾ ਹੀ ਸਾਂ, ਮਤਲਬ ਮੈਂ ਉਹ ਆਪਣੇ ਆਪ ਨੂੰ ਕੋਈ ਪਤਾ ਨਹੀਂ ਕਿੱਦਾਂ ਉੱਠਿਆ ਮੈਂ ਉਹਨੂੰ ਫੋਨ ਕੀਤਾ। ਮੈਂ ਕਿਹਾ ਯਾਰ ਮੈਂ ਹੁਣ ਕੰਬੀ ਜਾ ਰਿਹਾ ਇੱਦਾਂ ਨਾ ਗੁੱਸੇ ਨਾਲ, ਤੇ मैं ਉਹਨੂੰ कह रहा, मैं यार मुझे समझ आ गई तूने क्या किया है। मैंने कहा मैंने जो तुझे गालियां निकाली थी ना, जब तूने पहली बार बेगैरती की थी, तो तूने वो गालियां दिल में रखी हैं और तूने बदला लेने के लिए मुझे फिर से फंसाया, दोस्ती की, फिर काम किया। तो मैं क्या तुझे मैं कहूँगा नहीं कुछ भी, मैं लड़ने वाला बंदा नहीं हूँ। अब भी तूने कोशिश करनी है कि तूने यूनिवर्सिटी में ना अब मुझे नज़र नहीं आना। पहले और बात थी, मैंने कहा अब 2 बार हो गए, अब मैंने कहा तू मुझे नज़र आएगा ना तो हो सकता है मैं कुछ भी तेरे साथ गलत करूँ, तो तूने कोशिश करनी है कि तू मुझे नज़र ना आए, सामने नहीं आना। हाँ, मैं क्या करूँगा मुझे खुद भी नहीं पता, लेकिन तूने ज़्यादती की है, तूने गलत किया, चल तूने जो भी किया ठीक है। इतनी बात करके मैं भाईजान घर आया हूँ। घर आके मैंने अपने आप को संभाला, मैंने फिर ऐसी बात है, मैंने सबको जवाब देना था क्योंकि आई वाज सो मच एक्साइटेड कि मेरा फर्स्ट सॉन्ग, पहला जिंदगी का पहला वीडियो गाना आ रहा है। मैं फैमिली ਨੂੰ ਕੀ ਜਵਾਬ ਦੇਣਾ, ਮੈਂ ਦੋਸਤਾਂ ਯਾਰਾਂ ਨੂੰ ਕੀ ਜਵਾਬ ਦੇਣਾ, ਮੈਂ ਦੁਨੀਆ ਨੂੰ ਕੀ ਜਵਾਬ ਦੇਣਾ, ਮੈਂ ਦੱਸਿਆ ਕਿ ਮੇਰਾ ਗਾਣਾ ਆ ਰਿਹਾ। ਉਹ ਫਿਰ ਮੈਂ ਆਪਣੇ ਆਪ ਨੂੰ ਹੌਸਲਾ ਦਿੱਤਾ, ਫਿਰ ਆਸਤਾ ਫਿਰ ਮੈਂ ਘਰਦਿਆਂ ਨੂੰ ਦੱਸਿਆ ਕਿ ਇੱਦਾਂ ਹੋਇਆ, ਦੋਸਤਾਂ ਨੂੰ ਦੱਸਿਆ ਇੱਦਾਂ ਹੋਇਆ, ਸਭ ਨੇ ਮੈਨੂੰ ਹੌਸਲਾ ਅਫਜ਼ਾਈ ਦਿੱਤੀ, ਹੌਸਲਾ ਕੀਤਾ ਕਿ ਟੈਨਸ਼ਨ ਨਾ ਲੈ, ਹੁੰਦਾ ਕੋਈ ਗੱਲ ਨਹੀਂ, ਹੋ ਗਿਆ, ਨੋ ਪ੍ਰੋਬਲਮ। ਤੇ ਉਸ ਤੋਂ ਬਾਅਦ ਨਾ ਫਿਰ ਮੇਰਾ ਇਤਬਾਰ ਉੱਠ ਗਿਆ ਸੀ। ਮੈਂ ਇਸ ਕਰਕੇ ਸਿਰਫ ਉਸ ਇੱਕ ਬੇਗੈਰਤ ਇਨਸਾਨ ਦੀ ਵਜ੍ਹਾ ਨਾਲ ਮੈਂ 2am 'ਚ ਕਿਹਾ ਸੀਗਾ ਕਿ ਝੂਠੇ ਲੋਕ ਝੂਠੇ ਲਾ ਰਹੇ ਨੇ, ਜਿਹਦਾ ਦਾਲ ਅੱਗੇ ਲਾ ਰਹੇ ਨੇ। ਤੇ ਸੋ ਅੱਜ ਦੀ ਡੇਟ ਤੱਕ ਆਈ ਡੋਂਟ ਟਰਸਟ ਪੀਪਲ, ਮਤਲਬ ਮੈਨੂੰ ਲੋਕਾਂ 'ਤੇ ਇਤਬਾਰ ਨਹੀਂ ਹੈ, ਮੈਂ ਬਹੁਤ ਜਾਂਚਦਾ। ਪਹਿਲੀ ਗੱਲ ਤਾਂ ਯਾਰੀਆਂ ਦੋਸਤੀਆਂ ਮੈਂ ਲਾਉਂਦਾ ਨਹੀਂ, ਤੇ ਇਸ ਇੰਡਸਟਰੀ 'ਚ ਆ ਕੇ ਸਮਝ ਵੀ ਆਈ ਹੈ ਕਿ ਯਾਰ ਲੋਕੀ ਬਹੁਤ ਪ੍ਰੋਫੈਸ਼ਨਲ ਹੈ, ਤੇ ਮੈਂ ਵੀ ਹੁਣ ਪ੍ਰੋਫੈਸ਼ਨਲ ਹਾਂ। ਠੀਕ ਹੈ, ਕੰਮ ਤੇ आता क्योंकि फाइन, नो फ्रेंडशिप, ओके, जस्ट डू योर वर्क, से टाटा बाय बाय, अल्लाह हाफिज।